पंचायतों नूं इह कहा जांदा साडी ब्यूरोक्रेसी कहती है कि तुसीं मनरेगा विच काम नहीं करवाउणा। आप कहंदे ने वो आप कहते हैं क्योंकि मनरेगा विच काम करवाउण दे नाल कुछ हद तक जिहड़ियां चोर मोरियां वो रुकदियां भी हैगियां। ये हक नहीं है, हुण ये सरकार केंद्र सरकार के उपर निर्भर है काम देना या नहीं देना। तो इस करके एक तो पहली गल ये है सिर्फ नाम नहीं बदलिया, नाम दे नाल इस जिहड़ा मूल स्वरूप है वो भी बदल दिता है। कहण दा भाव भी अगले कहंदे ने भी तुसीं राम दा विरोध कर रहे हो, तुसीं मनरेगा दा विरोध नहीं कर बिल्कुल बिल्कुल योजना का विरोध तुसीं मनरेगा का विरोध नहीं कर रहे। नंबर एक गल ये हैगी और 265 60 तो 65 के करीब ਜਿਹੜੇ ਕੰਮ ਹੁੰਦੇ ਆ ਪਿੰਡ ਦੇ ਵਿੱਚ 260 260 ਤੋਂ 65 ਇਹ ਜਿਹੜੇ ਕੰਮ ਹੁੰਦੇ ਆ ਪਿੰਡਾਂ ਦੇ ਵਿੱਚ ਅਸੀਂ ਮਨਰੇਗਾ ਰਾਹੀਂ ਕਰਵਾ ਸਕਦੇ ਆ। ਸੈਂਟਰ ਨੇ ਨਿਰਧਾਰਿਤ ਕਰ ਰਹੇ ਆ ਉਹਦੇ ਤਹਿਤ ਹੀ ਕੰਮ ਕਰ ਸਕਣਗੇ। ਮੰਨ ਲਓ ਤੁਸੀਂ ਆਪਣੇ ਪਿੰਡ ਦੀ ਖੇਡ ਗਰਾਊਂਡ ਦੀ ਸਫਾਈ ਕਰਾਉਣੀ ਹੈ, ਤੁਸੀਂ ਉਹ ਕੰਮ ਕਰਾਉਣਾ ਹੈ, ਹੁਣ ਤੁਹਾਨੂੰ ਪਹਿਲਾਂ ਕੇਂਦਰ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਪਊਗੀ ਵੀ ਮੈਂ ਇੱਥੇ ਕੰਮ ਕਰਾਉਣਾ ਚਾਹੁੰਦਾ, ਉਤੋਂ ਜੇ ਉਹ ਪਾਸ ਹੋ ਕੇ ਕਰਕੇ ਭੇਜਣਗੇ ਵੀ ਤੂੰ ਕਰਾ ਲਾ ਇਹ ਕੰਮ ਸਫਾਈ ਕਰਾ ਸਕਦਾ ਤਾਂ ਹੀ ਕਰਾ ਸਕੋਗੇ। ਜਾਂ ਤਾਂ ਕੋਈ ਮਾਪਦੰਡ ਬਣਾਇਆ ਜਾਊ ਵੀ ਇੰਨੇ ਸਮੇਂ 'ਚ ਉਹ ਪਾਸ ਹੋ ਕੇ ਆਜੂ ਤਾਂ। ਦੇਖੋ ਜੀ ਜਦੋਂ ਤੱਕ ਜ਼ਿਲ੍ਹੇ ਤੱਕ ਸੀਗਾ ਕੰਮ ਉਦੋਂ ਸਾਨੂੰ ਬਹੁਤ ਸਾਰੇ ਬਲੋਕਾਂ ਦੇ ਵਿੱਚ ਮਨਰੇਗਾ ਤਹਿਤ ਕੰਮ ਕਰਵਾਉਣ ਲਈ ਜਾਂ ਕੰਮ ਪਾਸ ਕਰਵਾਉਣ ਲਈ ਇੱਕ ਇੱਕ ਦੋ ਦੋ ਮਹੀਨੇ ਲੱਗ ਜਾਂਦੇ ਸੀ ਜ਼ਿਲ੍ਹਿਆਂ 'ਚੋਂ ਹੀ। ਹਾਂਜੀ ਜ਼ਿਲ੍ਹਿਆਂ ਵਿੱਚੋਂ। ਤੇ ਹੁਣ ਤਾਂ ਫਿਰ ਦਿੱਲੀ ਚਲ ਗਿਆ। ਜਦੋਂ ਕੇਂਦਰੀਕਰਨ ਹੋ ਜਾਣਾ, ਹੁਣ ਜਦੋਂ ਸੈਂਟਰ ਤੱਕ ਜਾਣਾ ਹੈ ਤੇ ਤੁਸੀਂ ਅੰਦਾਜ਼ਾ ਲਾਓ ਕਿ ਮਨਰੇਗਾ ਦੇ ਵਿੱਚ ਉਹ ਕੰਮ ਕਰਾਉਣ ਨੂੰ ਕਿੰਨਾ ਟਾਈਮ ਲੱਗੇਗਾ। ਉਹਦੇ ਵਿੱਚ 60-40 ਦੀ ਰੇਸ਼ੋ ਹੁੰਦੀ ਹੈ। 60 ਪੈਸੇ ਜਿਹੜੇ ਆ ਉਹ ਮਜ਼ਦੂਰੀ ਤੇ ਖਰਚ ਕਰਨੇ ਆ, 40 ਪੈਸੇ ਜਿਹੜੇ ਆ ਉਹ ਮਟੀਰੀਅਲ ਤੇ ਖਰਚ ਕਰਨੇ ਆ। ਅੱਜ ਵੀ 2019-20 ਦੇ ਕੰਮ ਕੀਤੇ ਜਿਹੜੇ ਆ ਉਹਨਾਂ ਦੀਆਂ ਮਟੀਰੀਅਲ ਦੇ ਪੈਸੇ ਹਜੇ ਤੱਕ ਨਹੀਂ ਆਏ। ਮੇਰੇ ਨਾਲ ਮਨਰੇਗਾ ਵਰਕਰ ਯੂਨੀਅਨ ਤੋਂ ਬਾਈ ਦੀਪਕ ਠਾਕੁਰ ਹੋਣੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਜਿਹੜਾ ਹੁਣ ਵਿਕਸਿਤ ਭਾਰਤ ਦੇ ਨਾਂ ਦੇ ਹੇਠ ਇੱਕ ਮਿਸ਼ਨ ਲੈ ਲਿਆ ਗਿਆ ਹੈ ਤੇ VBG ਰਾਮ ਜੀ ਕਿਹਾ ਜਾ ਰਿਹਾ ਹੈ ਮਨਰੇਗਾ ਨੂੰ, ਇਹ ਨਾਮ ਬਦਲਣ ਤੱਕ ਦੀ ਖੇਡ ਹੈ ਜਾਂ ਉਹਦੇ ਪਿੱਛੇ ਕੋਈ ਲੁਕਵਾਂ ਝੋਲ ਵੀ ਹੈ, ਉਹਨਾਂ ਦੇ ਕੋਲੋਂ ਜਾਣਦੇ ਆ ਕਿਉਂਕਿ ਉਹ ਮਨਰੇਗਾ ਵਰਕਰਾਂ ਦੇ ਲਈ ਸੰਘਰਸ਼ ਕਰਦੇ ਨੇ। ਬਾਈ ਜੀ ਸਭ ਤੋਂ ਪਹਿਲਾਂ VBG ਰਾਮ ਜੀ ਜਦੋਂ ਆਉਂਦਾ ਹੈ ਕੇਂਦਰ 'ਚ ਗੱਲਾਂ ਚੱਲੀਆਂ, ਪੰਜਾਬ ਨੇ ਨਾ ਤਾਂ ਇਸ ਨੂੰ ਉਸ ਤਰੀਕੇ ਦੇ ਨਾਲ ਲਿਆ, ਪੰਜਾਬ ਦੇ ਮੀਡੀਆ ਨੂੰ ਨੇ ਇਸ ਨੂੰ ਕਵਰੇਜ ਨਹੀਂ ਦਿੱਤੀ ਵੀ ਇਹ ਸ਼ਾਇਦ ਜ਼ਰੂਰੀ ਨਾ ਹੋਵੇ ਉਹਨਾਂ, ਪਰ ਨਾਮ ਤੋਂ ਹਟ ਕੇ ਇਹ ਵੈਸੇ ਕਿੰਨੀਆਂ ਕੁ ਉਲੰਘਣਾ ਕਰਦਾ ਹੈ ਪੁਰਾਣੇ ਜਿਹੜੇ ਐਕਟ ਦੀਆਂ ਕਾਨੂੰਨ ਦੀਆਂ, ਤੇ ਕਿੱਦਾਂ ਇਸ ਨੂੰ ਲਿਆ ਜਾਣਾ ਚਾਹੀਦਾ ਹੈ ਕਿ ਸੱਚੀਓ ਪੰਜਾਬ 'ਚ ਪੂਰੇ ਦੇਸ਼ 'ਚ ਮਨਰੇਗਾ ਵਰਕਰਾਂ ਦਾ ਕੰਮ ਖਤਮ ਹੋ ਜਾਊਗਾ ਕਿਉਂਕਿ ਕੇਂਦਰ ਸਰਕਾਰ ਤਾਂ ਇਸ ਨੂੰ ਧੜੱਲੇ ਨਾਲ ਪ੍ਰਚਾਰ ਰਹੀ ਹੈ ਵੀ ਹੁਣ ਤਾਂ 100 ਦੀ ਬਜਾਏ 125 ਦਿਨ ਕੰਮ ਮਿਲਣਾ। ਕੀ ਕਹਿੰਦੇ ਹੋ? ਬਿਲਕੁਲ ਜੀ, ਜਿਹੜੀ ਇਹ ਮਨਰੇਗਾ ਆਪਣੀ ਹੈਗੀ ਹੈ ਇਹ ਸਰਬਸੰਮਤੀ ਨਾਲ ਪਾਸ ਕੀਤੀ ਗਈ ਸੀ 2005 ਵਿੱਚ। ਅੱਜ ਜਦੋਂ 2025 ਦੇ ਵਿੱਚ ਇਹ VBG ਰਾਮ ਜੀ ਜਿਹੜਾ ਹੈ ਬਿੱਲ ਲਿਆਂਦਾ ਗਿਆ, ਇਹਦਾ ਵਿਰੋਧੀ ਧਿਰ ਲਗਾਤਾਰ ਵਿਰੋਧ ਕਰਦੀ ਰਹੀ, ਉਹ ਸੰਸਦ ਦੀ ਸਟੈਂਡਿੰਗ ਕਮੇਟੀ ਕੋਲ ਭੇਜਣ ਦੀ ਮੰਗ ਕਰਦੀ ਰਹੀ, ਪਰ ਸਰਕਾਰ ਨੇ ਨਾ ਤਾਂ ਸੰਸਦ ਦੀ ਕਮੇਟੀ ਕੋਲ ਭੇਜਿਆ ਤੇ ਨਾ ਹੀ ਇਸ ਤੇ ਬਹਿਸ ਕੀਤੀ। ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਕਾਹਲੀ ਦੇ ਨਾਲ ਇਸ ਯੋਜਨਾ ਨੂੰ ਲਾਗੂ ਕਰ ਦਿੱਤਾ। ਇਹ ਹੁਣ ਯੋਜਨਾ ਨਹੀਂ ਰਹੀ, ਇਹ ਹੁਣ ਮਿਸ਼ਨ ਬਣ ਗਿਆ। ਮਿਸ਼ਨ ਤੋਂ ਭਾਵ ਇਹ ਹੈ ਕਿ ਸਰਕਾਰ ਨੇ ਇੱਕ ਬੈਂਚਮਾਰਕ ਰੱਖਿਆ ਕਿ 2000 ਵਿਕਸਿਤ ਭਾਰਤ 2047। ਇੱਥੇ ਕੋਈ ਸਵਾਲ ਖੜਾ ਕਰਦਾ ਹੈ ਕਿ ਕੀ 2047 ਤੋਂ ਬਾਅਦ ਇਹ ਯੋਜਨਾ ਬੰਦ ਹੋ ਜਾਣੀ ਹੈ ਜਾਂ ਚੱਲਦੀ ਰਹੇਗੀ। ਦੂਸਰੀ ਦਾ ਸਰਕਾਰ ਕੋਲ ਕਹਿਣ ਨੂੰ ਸਿਰਫ ਇੱਕੋ ਹੀ ਗੱਲ ਹੈ 125 ਦਿਨ ਦਾ ਰੁਜ਼ਗਾਰ, ਜਦ ਕਿ ਸਰਕਾਰ ਦੇ 125 ਦਿਨ ਦੇ ਜਿਹੜੇ ਦਾਅਵੇ ਹੈ ਉੱਥੇ ਵੀ ਸਵਾਲ ਹੈ। ਸਵਾਲ ਇਹ ਹੈ ਕਿ ਜਦੋਂ ਇਹ ਐਕਟ ਬਣਿਆ ਸੀ 2005 ਦੇ ਵਿੱਚ, ਉਸ ਵੇਲੇ ਇਸ ਐਕਟ ਦੇ ਵਿੱਚ ਘੱਟੋ ਘੱਟ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਸੀ, ਯਾਨੀ ਕਿ ਮਜ਼ਦੂਰ ਦਾ ਹੱਕ ਸੀ। ਉਸ ਹੱਕ ਨੂੰ ਅੱਜ ਇਹ ਖਤਮ ਕਰ ਦਿੱਤਾ ਹੈ ਨਵੀਂ ਯੋਜਨਾ ਨੇ। ਹੁਣ ਇਹ ਹੱਕ ਨਹੀਂ ਹੈ, ਹੁਣ ਇਹ ਸਰਕਾਰ ਕੇਂਦਰ ਸਰਕਾਰ ਦੇ ਉੱਪਰ ਨਿਰਭਰ ਹੈ ਕੰਮ ਦੇਣਾ ਜਾਂ ਨਹੀਂ ਦੇਣਾ। ਤੇ ਇਸ ਕਰਕੇ ਇੱਕ ਤਾਂ ਪਹਿਲੀ ਗੱਲ ਇਹ ਹੈ ਸਿਰਫ ਨਾਮ ਨਹੀਂ ਬਦਲਿਆ, ਨਾਮ ਦੇ ਨਾਲ ਇਸ ਦੀ ਜਿਹੜਾ ਮੂਲ ਸਵਰੂਪ ਹੈ ਉਹ ਵੀ ਬਦਲ ਦਿੱਤਾ ਹੈ। ਨਾਮ ਤੇ ਜੋ ਕਿਵੇਂ ਅਸੀਂ ਕਹਿ ਸਕਦੇ ਹਾਂ ਨਾਮ ਦੇ ਉੱਪਰ ਵੀ ਇਤਰਾਜ਼ ਹੈਗਾ। ਰਾਮ ਸਾਰਿਆਂ ਦੇ ਸਤਿਕਾਰਤ ਹੈ ਜੀ, ਸਾਰੇ ਦੇਸ਼ ਵਿੱਚ ਸਤਿਕਾਰਤ ਹੈ, ਪਰ ਰਾਮ ਕਿਉਂਕਿ ਹੁਣ ਸੀਤਾ ਤੋਂ ਬਗੈਰ ਰਾਮ ਦੀ ਕੋਈ ਹੋਂਦ ਨਹੀਂ ਹੈ, ਪਰ ਜਿਹੜਾ BJP ਦਾ RSS ਦਾ ਰਾਮ ਹੈ ਉਹ ਸੀਤਾ ਤੋਂ ਬਗੈਰ ਹੈ। ਉਹ ਕਿਵੇਂ? ਉਹ ਇਸ ਕਰਕੇ ਕਿਉਂਕਿ ਉਹ ਜੈ ਸ਼੍ਰੀ ਰਾਮ ਦਾ ਨਾਰਾ ਦਿੰਦੇ ਆ, ਜਦ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਜੈ ਸ਼੍ਰੀ ਰਾਮ ਨਹੀਂ ਜੈ ਸੀਤਾ ਰਾਮ ਹੈ, ਜੈ ਸਿਆ ਰਾਮ ਕਿਹਾ ਜਾਂਦਾ ਹੈ। ਇਸ ਕਰਕੇ ਇਹਨਾਂ ਨੇ ਸੀਤਾ ਨੂੰ ਹੀ ਬਦਲ ਦਿੱਤਾ ਹੈ। ਉਹ ਰਾਮ ਅੱਜ ਇਹਨਾਂ ਦੇ ਲਈ ਇੱਕ ਸਿਆਸੀ ਨਾਮ ਬਣ ਚੁੱਕਾ ਹੈ। ਉਹਨੂੰ ਹਰ ਜਗ੍ਹਾ ਇਹ ਵਰਤ ਕੇ ਜਿੱਥੇ ਇੱਕ ਪਾਸੇ ਇਹ ਦਰਸਾਉਣਾ ਚਾਹੁੰਦੇ ਆ ਕਿ
ਜਿਹੜੇ ਜਿਨ੍ਹਾਂ ਨੂੰ ਦਿੱਕਤ ਹੈ ਉਹ ਇਹਦੇ ਵਿਰੁੱਧ ਬੋਲ ਨਾ ਸਕਣ। ਜੇ ਉਹ ਬੋਲਦੇ ਆ ਤੇ ਉਹਨਾਂ ਦਾ ਜਿਹੜਾ ਹੈ ਧਰਮ ਦੇ ਆਧਾਰ ਤੇ ਉਹਨਾਂ ਦਾ ਜਿਹੜੀ ਆ ਉਹਨਾਂ ਦੀ ਪੋਲਰਾਈਜੇਸ਼ਨ ਕੀਤੀ ਜਾ ਸਕਦੀ। ਕਹਿਣ ਦਾ ਭਾਵ ਵੀ ਅਗਲੇ ਇਹ ਕਹਿੰਦੇ ਨੇ ਵੀ ਤੁਸੀਂ ਰਾਮ ਦਾ ਵਿਰੋਧ ਕਰ ਰਹੇ ਹੋ, ਤੁਸੀਂ ਮਨਰੇਗਾ ਦਾ ਵਿਰੋਧ ਨਹੀਂ ਕਰ ਰਹੇ। ਬਿਲਕੁਲ ਬਿਲਕੁਲ, ਯੋਜਨਾ ਦਾ ਵਿਰੋਧ ਤੁਸੀਂ ਮਨਰੇਗਾ ਦਾ ਵਿਰੋਧ ਨਹੀਂ ਕਰ ਰਹੇ। ਨੰਬਰ 1 ਗੱਲ ਇਹ ਹੈਗੀ ਆ। ਦੂਸਰੀ ਗੱਲ ਜਿਹੜੀ ਹੈ, ਹੁਣ ਸਰਕਾਰ ਨੇ ਇਹਦੇ ਵਿੱਚ ਪੰਚਾਇਤਾਂ ਦੀ ਕੈਟਾਗਰੀ ਕਰ ਦਿੱਤੀ ਹੈ। 3 ਕੈਟਾਗਰੀਆਂ ਬਣਾਈਆਂ, A B C। ਅੱਗੇ ਕੀ ਹੁੰਦਾ ਸੀ ਕਿ ਕਿਸੇ ਵੀ ਵਰਕਰ ਨੇ ਕੰਮ ਲੈਣਾ ਹੈ, ਉਹ ਕੰਮ ਜਿਹੜਾ ਕੰਮ ਦੀ ਡਿਮਾਂਡ ਕਰਨੀ ਹੈ, ਉਹ ਕੰਮ ਜਿਹੜਾ ਹੈ ਉਹ ਪੰਚਾਇਤ ਸਮਿਤੀ ਦੇ ਉੱਪਰ, ਪੰਚਾਇਤ ਤੋਂ ਬਾਅਦ ਪੰਚਾਇਤ ਸਮਿਤੀ, ਜ਼ਿਲ੍ਹਾ ਪ੍ਰੀਸ਼ਦ ਦੇ ਉੱਪਰ, ਜ਼ਿਲ੍ਹੇ ਲੈਵਲ ਤੇ ਯਾਨੀ ਕਿ ਉਹ ਕੰਮ ਜਿਹੜਾ ਸੀ ਉਹਨਾਂ ਨੂੰ ਪ੍ਰਵਾਨਗੀ ਮਿਲ ਜਾਂਦੀ ਸੀਗੀ ਤੇ ਪੰਚਾਇਤਾਂ ਕੰਮ ਕਰਦੀਆਂ ਸੀ। ਤੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੋਈ ਵੀ ਮਨਰੇਗਾ ਮਜ਼ਦੂਰ ਜਿਹੜਾ ਸੀ ਆਪਣੀ ਪੰਚਾਇਤ ਦੇ ਵਿੱਚ ਉਹ ਕੰਮ ਕਰ ਸਕਦਾ ਸੀਗਾ। ਪਰ ਹੁਣ ਇਦਾਂ ਨਹੀਂ ਹੈ। ਹੁਣ ਜਿਹੜਾ ਆ ਕੇਂਦਰ ਸਰਕਾਰ ਨੇ ਟੋਟਲੀ ਦਾ ਕੇਂਦਰੀਕਰਨ ਕਰ ਦਿੱਤਾ ਆ। ਯੋਜਨਾ ਬੇਸ਼ੱਕ ਪੰਚਾਇਤ ਬਣਾਏਗੀ, ਪਰ ਇਹ ਤੈਅ ਪੰਚਾਇਤ ਉਹਨੇ ਕੇਂਦਰ ਸਰਕਾਰ ਨੇ ਕਰਨੇ ਆ ਕਿ ਕਿਹਨੂੰ ਰੁਜ਼ਗਾਰ ਦੇਣਾ, ਕੰਮ ਦੇਣਾ, ਕਿਹਨੂੰ ਨਹੀਂ ਦੇਣਾ। ਕਹਿਣ ਦਾ ਭਾਵ ਹੈ ਕਿ ਹੁਣ ਸੰਚਾਲਨ ਵਾਲੀ ਬਾਡੀ ਇੱਥੋਂ ਚੱਕ ਕੇ ਪੰਜਾਬ ਦਾ ਪੰਚਾਇਤੀ ਰਾਜ ਨਹੀਂ ਉਹਨੂੰ ਚਲਾਊਗਾ, ਉਹਨੂੰ ਸੈਂਟਰ ਚਲਾਊਗਾ, ਸੈਂਟਰ ਤੋਂ ਮੋਨੀਟਰ ਹੋਊਗੀ। ਸੈਂਟਰ ਇਹਦੇ ਲਈ ਕੋਈ ਨਵਾਂ ਡਿਪਾਰਟਮੈਂਟ ਬਣਾਊਗੀ ਜਾਂ ਫਿਰ ਇਹਨੂੰ ਕਿਸੇ ਡਿਪਾਰਟਮੈਂਟ ਦੇ ਅੰਡਰ ਕੀਤਾ ਜਾਊ? ਇਹਨੂੰ ਇੱਕ ਡਿਪਾਰਟਮੈਂਟ ਉਹਨਾਂ ਨੇ ਬਣਾਇਆ ਹੈ, ਉਹਦੇ ਵਿੱਚ ਉਹਨਾਂ ਨੇ ਰੱਖਿਆ ਕਿ ਉਹ ਤੈਅ ਕਰੇਗਾ ਵੀ ਕਿੱਥੇ ਕੰਮ ਦੇਣਾ, ਕਿਹੜੀ ਸਟੇਟ ਨੂੰ ਦੇਣਾ, ਕਿਹੜੀ ਪੰਚਾਇਤ ਨੂੰ ਦੇਣਾ। ਪੰਚਾਇਤਾਂ ਦਾ ਵਰਗੀਕਰਨ ਕਰ ਦਿੱਤਾ ABC ਦੇ ਵਿੱਚ। ਉਹ ਹੁਣ ABC ਅਗਲਾ ਖਰੜਾ ਹੈ ਕਿ ਉਹਦੇ ਵਿੱਚ ਕਿਹੜੀ ਕੈਟਾਗਰੀ ਵਿੱਚ ਕਿਸ ਤਰ੍ਹਾਂ ਕਿਹੜਾ ਉਹਨਾਂ ਦਾ ਕੀ ਮਾਪਦੰਡ ਹੈ, ਉਹ ਅਗਲੀ ਗੱਲ ਹੈ। ਪਰ ਇਹ ਲਾਜ਼ਮੀ ਤੌਰ ਤੇ ਹੈ ਜਿਸ ਢੰਗ ਦੇ ਨਾਲ ਪਿਛਲੇ 2014 ਤੋਂ ਇਹ ਜਿਹੜੀ BJP ਦੀ ਸਰਕਾਰ ਹੈ ਦੇਸ਼ ਵਿੱਚ ਕੰਮ ਕਰ ਰਹੀ ਹੈ, ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਜਾਂ ਨੌਨ BJP ਸਟੇਟਾਂ ਨੂੰ ਘੱਟ ਜਿਹੜੇ ਆ ਬਜਟ ਦੇਣਾ, ਉਹਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਨ BJP ਸਟੇਟਾਂ ਦੇ ਵਿੱਚ ਮਨਰੇਗਾ ਜਿਹੜੀ ਹੈ ਉਹਦੇ ਵਿੱਚ ਬਹੁਤ ਘੱਟ ਕੰਮ ਦਿੱਤਾ ਜਾਏਗਾ। ਜੇਕਰ ਉੱਥੇ ਵੀ ਉਹਨਾਂ ਨੇ ਦੇਖਣਾ ਕਿ ਜਿਹੜੀਆਂ ਪੰਚਾਇਤਾਂ ਨੇ ਕਿਹੜੇ ਹਲਕੇ ਨੇ ਜਿੱਥੇ ਉਹਨਾਂ ਦਾ ਵੋਟ ਬੈਂਕ ਵਧੀਆ ਆ, ਉੱਥੇ ਉਹਨਾਂ ਨੂੰ ਕੰਮ ਮਿਲੇਗਾ। ਬਾਕੀ ਜਿਹੜੀਆਂ ਪੰਚਾਇਤਾਂ ਜਿੱਥੇ ਉਹਨਾਂ ਦਾ ਵੋਟ ਬੈਂਕ ਵਧੀਆ ਨਹੀਂ ਹੈ, ਉੱਥੇ ਕੰਮ ਨਹੀਂ ਦਿੱਤਾ ਜਾਏਗਾ। ਅੱਛਾ ਇੱਥੇ ਇਹ ਚੀਜ਼ ਸਮਝਾਓ, ਜਿੱਦਾਂ ਕਿਹਾ ਜਾ ਰਿਹਾ ਵੀ ਭਾਈ ਅਸੀਂ ਧੋਖਾਧੜੀ ਘਟਾਉਣੀ ਹੈ, ਜਿੱਦਾਂ BJP ਦੇ ਵੱਖ-ਵੱਖ ਅਕਾਊਂਟਸ ਦੇ ਉੱਪਰ ਪਾਇਆ ਜਾ ਰਿਹਾ ਵੀ AI ਆਧਾਰਿਤ ਫਰਾਡ ਡਿਟੈਕਸ਼ਨ ਹੋਊਗੀ, ਵੀ ਅਸੀਂ ਡਿਟੈਕਟ ਕਰਾਂਗੇ ਵੀ ਫਰਾਡ ਕਿੱਥੇ-ਕਿੱਥੇ ਹੋ ਰਿਹਾ, GPS ਟਰੈਕਿੰਗ ਹੋਊਗੀ, ਰੀਅਲ ਟਾਈਮ ਡੈਸ਼ਬੋਰਡ ਖੁੱਲੂਗਾ। ਇਹ ਸਾਰੀਆਂ ਚੀਜ਼ਾਂ ਇੱਕ ਪੱਖ ਤੋਂ ਤਾਂ ਠੀਕ ਲੱਗਦਾ ਵੀ ਟੈਕਨੋਲੋਜੀ ਦੇ ਨਾਲ ਜੋੜਿਆ ਜਾ ਰਿਹਾ ਵੀ ਘੱਟੋ ਘੱਟ ਧੋਖਾਧੜੀ ਤੋਂ ਤਾਂ ਬਚਿਆ ਜਾ ਸਕੇ। ਕਿਉਂਕਿ ਅਸੀਂ ਵੀ ਜਦੋਂ ਗੱਲ ਕਰਦੇ ਹਾਂ ਬਹੁਤ ਸਾਰੇ ਲੋਕਾਂ ਦੇ ਨਾਲ ਤਾਂ ਉਹ ਥੱਲੇ ਕਮੈਂਟਾਂ ਨਾਲ ਭਰ ਜਾਂਦਾ ਵੀ ਭਾਈ ਇਹਦੇ ਤਾਂ ਠੱਗੀ ਬਹੁਤ ਹੁੰਦੀ ਹੈ, ਜਿਹੜੇ ਵਰਕਰ ਨੇ ਉਹ ਇੱਕ ਕਈ ਮਾਰਦੇ ਨੇ, ਅੱਧਾ ਘੰਟਾ ਆਰਾਮ ਕਰਦੇ ਨੇ, ਇੱਕ ਮਜ਼ਦੂਰ ਜਿਹੜਾ ਜ਼ਿਮੀਂਦਾਰ ਦੇ ਕੰਮ ਕਰਦਾ ਕਹਿੰਦੇ ਉਹ ਉਨਾ ਕੰਮ ਕੱਲਾ ਕਰ ਦਿੰਦਾ, ਇਹ 10 ਮਜ਼ਦੂਰ ਲੱਗੇ ਉਹ ਸਾਰੇ ਦਿਨ ਚ ਉਨਾ ਕੰਮ ਨਹੀਂ ਕਰਦੇ। ਇਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਇਕੱਠੇ ਤੌਰ ਤੇ ਦੇਖਣਾ ਹੋਵੇ ਇੱਥੋਂ ਸ਼ੁਰੂ ਕਰਿਓ, ਜਿਹੜਾ ਇਹ ਕਹਿੰਦੇ ਨੇ ਵੀ ਅਸੀਂ ਧੋਖਾਧੜੀ ਘਟਾਉਣੀ ਹੈ। ਦੇਖੋ ਧੋਖਾਧੜੀ ਹੁੰਦੀ ਹੈ, ਸਰਕਾਰ ਕੋਲ ਬਹੁਤ ਪੈਮਾਨੇ ਆ, ਔਰ ਜਿੱਥੇ ਮਨਰੇਗਾ ਵਰਕਰ ਕੰਮ ਕਰਦੇ ਆ ਉਹ ਚਾਹੇ ਜੰਗਲਾਤ ਵਿੱਚ ਕੰਮ ਕਰਦੇ ਆ ਚਾਹੇ ਪਿੰਡਾਂ 'ਚ ਕਰਦੇ ਆ। ਪਿੰਡਾਂ ਦੇ ਵਿੱਚ ਅਜੇ ਵੀ, ਪੰਜਾਬ ਦੇ ਪਿੰਡਾਂ ਦੀ ਗੱਲ ਕਰ ਰਹੇ ਹਾਂ, ਬਾਕੀ ਦੇਸ਼ ਦੀ ਤਾਂ ਬਹੁਤ ਬੁਰੀ ਹਾਲਤ ਹੈ, ਅਜੇ ਵੀ ਨੈਟਵਰਕ ਨਹੀਂ ਹੈ। ਜਦੋਂ ਹੁਣ ਆਨਲਾਈਨ ਹਾਜ਼ਰੀ ਲੱਗ ਰਹੀ ਹੈ, ਇਹ ਕੂੜ ਪ੍ਰਚਾਰ ਜਿਹੜਾ ਆ ਇਹ ਉਹ ਸ਼ਹਿਰੀ ਤਬਕਾ ਕਰਦਾ ਜਿਨ੍ਹਾਂ ਨੂੰ ਮਨਰੇਗਾ ਬਾਰੇ ਕੋਈ ਜਾਣਕਾਰੀ ਨਹੀਂ। ਮੇਰਾ ਨਿੱਜੀ ਤਜਰਬਾ 2018 ਦੇ ਵਿੱਚ ਮੈਂ ਪਿੰਡ ਦਾ ਸਰਪੰਚ ਬਣਿਆ ਤੇ ਜਦੋਂ ਮੈਂ ਸਰਪੰਚ ਬਣਿਆ ਮੇਰੇ ਕੋਲ ਸਿਰਫ 3 ਬੰਦੇ ਕੰਮ ਕਰਨ ਵਾਲੇ ਸੀ ਮਨਰੇਗਾ ਦੇ ਵਿੱਚ। ਜਦੋਂ ਮੈਂ ਕੰਮ ਸ਼ੁਰੂ ਕੀਤਾ ਮੈਂ ਮੋਟੀਵੇਟ ਕੀਤਾ ਵੀ ਆਪਾਂ ਮਨਰੇਗਾ 'ਚ ਕੰਮ ਕਰਨਾ, ਤੇ ਜਦੋਂ ਅਸੀਂ ਮੋਟੀਵੇਟ ਕੀਤਾ ਤੇ ਮੇਰੇ ਪਿੰਡ ਦੇ ਬੰਦੇ ਐਲੀਟ ਕਲਾਸ ਨਾਲ ਸੰਬੰਧਿਤ ਉਹ ਕਹਿੰਦੇ ਇਹ ਤਾਂ ਬੇਕਾਰ ਸਕੀਮ ਹੈ, ਇਹ ਤਾਂ ਬਸ ਖੱਡੇ ਪਟਾਓ ਫਿਰ ਭਰਾ ਦਿਓ, ਇਹ ਸਕੀਮ ਹੈ। ਜਦੋਂ ਕਰੋਨਾ ਆਇਆ, ਕਰੋਨਾ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤੇ, ਜਦੋਂ ਬੀਬੀਆਂ ਨੇ ਲਗਾਤਾਰ 8 ਘੰਟੇ ਕੰਮ ਕੀਤਾ ਔਰ ਤਿੱਖੜ ਦੁਪਹਿਰ ਦੇ ਵਿੱਚ ਫਿਰ ਉਸੇ ਬੰਦੇ ਨੇ ਮੈਨੂੰ ਕਿਹਾ ਵੀ ਸਾਨੂੰ ਮਨਰੇਗਾ ਬਾਰੇ ਵਹਿਮ ਸੀ, ਵਾਕਿਆ ਜਨਾਨੀਆਂ ਬਹੁਤ ਕੰਮ ਕਰਦੀਆਂ। ਇਹ ਇੱਕ ਤਰ੍ਹਾਂ ਦਾ ਕੂੜ ਪ੍ਰਚਾਰ ਹੈ, ਕਿਉਂਕਿ ਕਾਰਪੋਰੇਟ ਜਿਹਦੇ ਇਸ਼ਾਰੇ ਤੇ ਮੋਦੀ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਨੂੰ ਸਸਤੀ ਲੇਬਰ ਚਾਹੀਦੀ ਹੈ। ਮਨਰੇਗਾ ਚਾਹੇ 40 ਦਿਨ ਦਾ ਰੋਜ਼ਗਾਰ ਮਿਲਿਆ ਐਵਰੇਜ, ਚਾਹੇ 50 ਦਿਨ ਦਾ ਮਿਲਿਆ, ਪਰ ਇੱਕ ਜਿਹੜੀ ਹਿਜਰਤ ਸੀਗੀ ਸ਼ਹਿਰਾਂ ਨੂੰ ਉਹ ਘਟੀ ਹੈ ਮਨਰੇਗਾ ਦੇ ਨਾਲ। ਔਰ ਜਿਹੜਾ ਇੰਡਸਟਰੀਲਿਸਟ ਹੈ ਉਹਨੂੰ ਲੇਬਰ ਨਹੀਂ ਮਿਲ ਰਹੀ, ਲੇਬਰ ਸਸਤੀ ਨਾ ਮਿਲਣ ਕਰਕੇ ਉਹ ਇਹ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਲੇਡੀਜ਼ ਬੈਠੀਆਂ ਨੇ, ਜਿਹੜਾ ਪਿੰਡਾਂ ਦਾ ਮਜ਼ਦੂਰ ਹੈ ਉਹ ਸਾਡੇ ਵੱਲ ਰੁਖ ਕਰੇ। ਉਹ ਰੁਖ ਉਦੋਂ ਹੀ ਕਰੇਗਾ ਜਦੋਂ ਮਨਰੇਗਾ ਬੰਦ ਹੋਏਗੀ। ਇਹਦੇ ਮਨਰੇਗਾ ਬਾਰੇ ਦੇਖੋ ਬਹੁਤ ਜ਼ਿਆਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ।
ਹਕੀਕਤ ਕੁਝ ਹੋਰ ਹੈ। ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ, ਹੁੰਦੀ ਹੋਊਗੀ, ਪਰ ਸਰਕਾਰ ਕੋਲ ਹੋਰ ਵੀ ਤਾਂ ਬਹੁਤ ਪੈਮਾਨੇ ਆ ਜਿਹਦੇ ਨਾਲ ਇਹਦੀ ਜਿਹੜੀ ਆ ਇਹਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ। ਔਰ ਇਹ ਕੁਹਾੜਾ ਸਿਰਫ ਮਜ਼ਦੂਰਾਂ ਦੇ ਕਿਉਂ, ਜਿਨ੍ਹਾਂ ਨੂੰ ਇਸ ਵੇਲੇ ਸਭ ਤੋਂ ਘੱਟ ਜਿਹੜੀ ਆ ਦਿਹਾੜੀ ਮਿਲ ਰਹੀ ਹੈ। ਸਰਕਾਰ ਦੇ ਐਮਐਲਏ ਦੀ ਐਮਪੀ ਜਿਹੜੇ ਆ ਸਾਡੇ, ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਆ, ਉਹਨਾਂ ਦੀ ਕਾਰਗੁਜ਼ਾਰੀ ਤੇ ਉੱਪਰ ਸਵਾਲ ਉੱਠ ਰਹੇ ਨੇ। ਉਹ ਭੱਤੇ ਦੇ ਭੱਤੇ ਲਈ ਜਾਂਦੇ, ਭੱਤੇ ਦੇ ਭੱਤੇ ਲੈ ਰਹੇ ਆ, ਕਰੋੜਾਂ ਰੁਪਏ ਦਾ ਗਬਨ ਕਰ ਰਹੇ ਆ, ਸਰਕਾਰ ਦੇ ਉੱਪਰ ਉਂਗਲਾਂ ਉੱਠ ਰਹੀਆਂ। ਕੋਈ ਆਦਤ ਹੈ ਨਾ ਵੀ ਅਸੀਂ ਜਿਹੜਾ ਕੁਰਸੀ ਤੇ ਬੈਠਾ ਹੈ ਬਾਬੂ ਹੈ ਕੋਟ ਪੈਂਟ ਵਾਲਾ, ਉਹਦੇ ਤੇ ਸਵਾਲ ਕਦੀ ਨਹੀਂ ਖੜੇ ਕਰਦੇ, ਉਤੋਂ ਸਾਨੂੰ ਡਰ ਲੱਗਦਾ, ਉਹਦੇ ਡੰਡੇ ਤੋਂ ਡਰਦੇ ਆ। ਜਿਹੜਾ ਮਜ਼ਦੂਰ ਵਰਗ ਹੈ, ਜਿਹਨੂੰ ਪਤਾ, ਜਿਹੜਾ ਸਾਨੂੰ ਲੱਗਦਾ ਵੀ ਸਾਡਾ ਦਬਕਾ ਚੱਲ ਜਾਣਾ, ਅਸੀਂ ਉਹਨੂੰ ਜ਼ਿਆਦਾ ਦਬਾਉਨੇ ਆ। ਇਹ ਸਾਡਾ ਖਾਸਾ ਬਣ ਗਿਆ। ਅੱਛਾ, ਇਸ ਤੋਂ ਅਗਲਾ ਸਵਾਲ, ਤੁਸੀਂ ਦੱਸਿਆ ਕਿ ਮੈਂ ਪੰਚਾਇਤ ਸਰਪੰਚ ਵੀ ਰਿਹਾ, ਫਿਰ ਸਾਨੂੰ ਥੋੜਾ ਜਿਹਾ ਇਹ ਦੱਸਿਓ ਵੀ 2018 ਦੇ ਵਿੱਚ ਤੇ ਅੱਜ ਦੇ ਵਿੱਚ ਕੰਮਾਂ 'ਚ ਕੋਈ ਫਰਕ ਵੀ ਆਇਆ? ਕਿਉਂਕਿ ਬਹੁਤ ਟਾਈਮ ਤੋਂ ਗੱਲਾਂ ਚੱਲ ਰਹੀਆਂ ਸੀ ਕਿ ਬਹੁਤ ਸਾਰੇ ਕੰਮ ਇਸ 'ਚੋਂ ਕੱਟ ਦਿੱਤੇ ਗਏ ਨੇ ਵੀ ਆਹ ਕੰਮ ਕਰ ਸਕਦੇ ਨੇ, ਆਹ ਹੁਣ ਨਹੀਂ ਕਰ ਸਕਦੇ। ਜਿੱਦਾਂ ਬੂਟੇ ਲਗਾਉਣਾ, ਟੋਇਆਂ ਦੀ ਸਾਫ਼ ਸਫਾਈ ਕਰਨੀ, ਟੋਭਿਆਂ ਦੀ ਸਾਫ਼ ਸਫਾਈ ਕਰਨੀ, ਸੜਕਾਂ ਗਲੀਆਂ ਇੱਕ ਵਾਰੀ ਬਣ ਗਈ ਉਹ ਦੁਬਾਰਾ ਨਹੀਂ ਬਣਨੀ। ਕਿਹੜੇ ਕੰਮ ਹੁਣ ਕਰ ਸਕਦੇ ਨੇ ਜਿਹੜੇ ਪਹਿਲਾਂ ਨਹੀਂ ਕਰ ਸਕਦੇ ਸੀ, ਜਾਂ ਫਿਰ ਕਿਹੜੇ ਪਹਿਲਾਂ ਸੀ ਉਹ ਹੁਣ ਨਹੀਂ ਕਰ ਸਕਦੇ? ਮਨਰੇਗਾ ਦੇ ਵਿੱਚ ਹਰ ਸਾਲ ਇਹ ਬਦਲਾਅ ਹੁੰਦਾ ਹੈ ਔਰ 265 60 ਤੋਂ 65 ਦੇ ਕਰੀਬ ਜਿਹੜੇ ਕੰਮ ਹੁੰਦੇ ਆ ਪਿੰਡ ਦੇ ਵਿੱਚ, 260 260 ਤੋਂ 65 ਇਹ ਜਿਹੜੇ ਕੰਮ ਹੁੰਦੇ ਆ ਪਿੰਡਾਂ ਦੇ ਵਿੱਚ ਅਸੀਂ ਮਨਰੇਗਾ ਰਾਹੀਂ ਕਰਵਾ ਸਕਦੇ ਹਾਂ। ਠੀਕ ਹੈ, ਉਹਦੇ 'ਚ ਟੋਭੇ ਪਟਾਈ ਵੀ ਆਉਂਦੀ ਹੈ, ਉਹ 'ਚ ਹੋਰ ਵੀ ਕਈ ਚੀਜ਼ਾਂ, ਸੁੰਦਰੀਕਰਨ ਵੀ ਆਉਂਦਾ, ਗਲੀਆਂ ਨਾਲੀਆਂ ਦਾ ਨਿਰਮਾਣ ਵੀ ਆਉਂਦਾ, ਜੰਗਲਾਤ ਦੇ ਵਿੱਚ ਵੀ ਕੰਮ ਹੈਗੇ ਆ, ਬਰਮਾ ਦੀ ਜਿਹੜੀ ਪੇਂਡੂ ਸੜਕਾਂ ਉਹਨਾਂ ਦਾ ਨਿਰਮਾਣ ਵੀ ਹੈਗਾ ਆ, ਤੇ ਇਮਾਰਤਾਂ ਦੀ ਉਸਾਰੀ ਵੀ ਹੈਗੀ ਆ, ਸਾਰੇ ਕੰਮ ਹੈਗੇ ਆ, ਖੇਡ ਦੇ ਮੈਦਾਨ ਬਣਾਉਣੇ ਹੈਗੇ ਆ। ਪਰ ਹੁਣ ਜਿਹੜਾ ਇਹ ਨਵਾਂ ਬਿੱਲ ਆਇਆ ਇਹਦੇ ਵਿੱਚ ਇਹ ਕੰਮ ਨਹੀਂ ਹੋਣਗੇ। ਇਹ ਚਾਰ ਮਤਲਬ ਕਿ ਕੰਮਾਂ ਦੀ ਕੈਟਾਗਰੀ ਬਣਾਈ ਹੈ ਇਹਨਾਂ ਨੇ, ਉਹ ਚਾਰ ਤਹਿਤ ਸੈਂਟਰ ਨੇ ਨਿਰਧਾਰਿਤ ਕਰ ਰਹੇ ਆ, ਉਹਦੇ ਤਹਿਤ ਹੀ ਕੰਮ ਕਰ ਸਕਣਗੇ। ਮੰਨ ਲਓ ਤੁਸੀਂ ਆਪਣੇ ਪਿੰਡ ਦੀ ਖੇਡ ਗਰਾਊਂਡ ਦੀ ਸਫਾਈ ਕਰਾਉਣੀ ਹੈ, ਉੱਥੇ ਸਿਆਲਾਂ 'ਚ ਬੱਚੇ ਨਹੀਂ ਖੇਡਦੇ ਸੀ, ਇਸ ਕਰਕੇ ਉੱਥੇ ਬੂਟੀ ਹੋ ਗਈ, ਤੁਸੀਂ ਉਹ ਕੰਮ ਕਰਾਉਣਾ ਹੈ। ਹੁਣ ਤੁਹਾਨੂੰ ਪਹਿਲਾਂ ਕੇਂਦਰ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਪਊਗੀ ਵੀ ਮੈਂ ਇੱਥੇ ਕੰਮ ਕਰਾਉਣਾ ਚਾਹੁੰਦਾ, ਉੱਥੋਂ ਜੇ ਉਹ ਪਾਸ ਹੋ ਕੇ ਕਰਕੇ ਭੇਜਣਗੇ ਵੀ ਤੂੰ ਕਰਾ ਲਾ ਇਹ ਕੰਮ, ਸਫਾਈ ਕਰਾ ਸਕਦਾ, ਤਾਂ ਹੀ ਕਰਾ ਸਕੋਗੇ। ਜਿਆਦਾ ਕੋਈ ਮਾਪਦੰਡ ਬਣਾਇਆ ਜਾਊ ਵੀ ਇੰਨੇ ਸਮੇਂ 'ਚ ਉਹ ਪਾਸ ਹੋ ਕੇ ਆਜੂ ਤਾਂ? ਦੇਖੋ ਜੀ, ਜਦੋਂ ਤੱਕ ਜ਼ਿਲ੍ਹੇ ਤੱਕ ਸੀਗਾ ਕੰਮ, ਉਦੋਂ ਸਾਨੂੰ ਬਹੁਤ ਸਾਰੇ ਬਲੋਕਾਂ ਦੇ ਵਿੱਚ ਮਨਰੇਗਾ ਤਹਿਤ ਕੰਮ ਕਰਵਾਉਣ ਲਈ ਜਾਂ ਕੰਮ ਪਾਸ ਕਰਵਾਉਣ ਲਈ 1-2 ਮਹੀਨੇ ਲੱਗ ਜਾਂਦੇ ਸੀ ਜ਼ਿਲ੍ਹਿਆਂ ਚੋਂ ਹੀ। ਹਾਂਜੀ, ਜ਼ਿਲ੍ਹਿਆਂ ਵਿੱਚੋਂ। ਤੇ ਹੁਣ ਤਾਂ ਫਿਰ ਦਿੱਲੀ ਚਲ ਗਿਆ। ਜਦੋਂ ਕੇਂਦਰੀਕਰਨ ਹੋ ਜਾਣਾ, ਹੁਣ ਜਦੋਂ ਸੈਂਟਰ ਤੱਕ ਜਾਣਾ ਹੈ, ਤੇ ਤੁਸੀਂ ਅੰਦਾਜ਼ਾ ਲਾਓ ਕਿ ਮਨਰੇਗਾ ਦੇ ਵਿੱਚ ਉਹ ਕੰਮ ਕਰਾਉਣ ਨੂੰ ਕਿੰਨਾ ਟਾਈਮ ਲੱਗੇਗਾ। ਇੱਕ ਗੱਲ। ਦੂਜੀ ਗੱਲ, ਮਨਰੇਗਾ ਦੇ ਵਿੱਚ ਦੋ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ, ਇੱਕ ਨਰੋਲ ਮਨਰੇਗਾ 'ਚ ਹੈ, ਇੱਕ ਕਨਵਰਜ ਗ੍ਰਾਂਟ ਹੈ। ਜਿਹੜਾ ਨਰੋਲ ਮਨਰੇਗਾ ਹੈ ਉਹਦੇ ਵਿੱਚ 60-40 ਦੀ ਰੇਸ਼ੋ ਹੁੰਦੀ ਆ। 60 ਪੈਸੇ ਜਿਹੜੇ ਆ ਉਹ ਮਜ਼ਦੂਰੀ ਤੇ ਖਰਚ ਕਰਨੇ ਆ, 40 ਪੈਸੇ ਜਿਹੜੇ ਆ ਉਹ ਮਟੀਰੀਅਲ ਦੇ ਖਰਚ ਕਰਨੇ ਆ। ਅੱਜ ਵੀ 2019-20 ਦੇ ਕੰਮ ਕੀਤੇ ਜਿਹੜੇ ਆ ਉਹਨਾਂ ਦੀਆਂ ਮਟੀਰੀਅਲ ਦੇ ਪੈਸੇ ਹਜੇ ਤੱਕ ਨਹੀਂ ਆਏ, ਸਿਰਫ ਲੇਬਰ ਦੇ ਪੈਸੇ ਆਏ ਆ। ਇਹ ਸਿਰਫ ਬਲਾਕ ਤਲਵਾੜੇ ਦੀ ਗੱਲ ਨਹੀਂ, ਜ਼ਿਲ੍ਹੇ ਹੁਸ਼ਿਆਰਪੁਰ ਦੀ ਗੱਲ ਨਹੀਂ, ਪੂਰੇ ਪੰਜਾਬ 'ਚ ਇਹੀ ਹਾਲ ਹੈ। ਠੀਕ ਹੈ, ਇਹਨਾਂ ਮਟੀਰੀਅਲ ਕਾਸਟ ਤੁਸੀਂ ਪੱਲਿਓਂ ਪਾਉਂਦੇ? ਇਹ ਫਿਰ ਜਿਹੜੇ ਮਟੀਰੀਅਲ ਕਾਸਟ ਹੈ ਇਹ ਜਿਹੜੀ ਆ ਸਰਪੰਚ ਨੇ ਆਪਣੇ ਰਸੂਖ ਤੇ ਲਿਆ ਹੁੰਦਾ। ਠੀਕ ਹੈ ਜੀ, ਉਹ ਹੁਣ ਲੋਕ ਜਿਹੜੇ ਵੈਂਡਰ ਹੈ ਉਹ ਤੰਗ ਕਰਦੇ ਆ ਪੰਚਾਇਤਾਂ ਨੂੰ। ਇਹ ਤਾਂ ਮਾਨਸਿਕ ਤਣਾਅ ਵੀ ਆ ਫਿਰ ਉਸ? ਬਿਲਕੁਲ ਜੀ, ਮਾਨਸਿਕ ਤਣਾਅ ਆ। ਚਾਹੀਦਾ ਤਾਂ ਅਸੀਂ ਤਾਂ ਇਹ ਮੰਗ ਕਰ ਰਹੇ ਸੀ ਕਿ ਮਨਰੇਗਾ ਦੇ ਵਿੱਚ ਸੁਧਾਰ ਕੀਤਾ ਜਾਂਦਾ, ਅਪਡੇਟ ਕੀਤਾ ਜਾਂਦਾ। ਸਗੋਂ ਸ਼ਹਿਰਾਂ 'ਚ ਲਾਗੂ ਹੁੰਦਾ, ਇਹ ਸ਼ਹਿਰਾਂ ਦੇ ਵਿੱਚ ਵੀ ਲਾਗੂ ਹੁੰਦਾ। ਸਾਲ ਦੇ 365 ਦਿਨ ਰੋਜ਼ਗਾਰ ਦਿੱਤਾ ਜਾਂਦਾ। ਮਟੀਰੀਅਲ ਦੀ ਜਿਹੜੀ ਆ ਇੱਕ ਹੱਦ ਨਿਸ਼ਚਿਤ ਕੀਤੀ ਜਾਂਦੀ ਕਿ ਮਟੀਰੀਅਲ ਦੀ ਜਿਹੜੇ ਪੈਸੇ ਆ ਉਹ 2 ਜਾਂ 2.5 ਮਹੀਨੇ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਿਹੜੇ ਅਦਾ ਕੀਤੇ ਜਾਣੇ ਚਾਹੀਦੇ ਆ। ਔਰ ਮਨਰੇਗਾ ਵਰਕਰਾਂ ਨੂੰ ਹੋਰ ਸਹੂਲਤਾਂ ਮਿਲਦੀਆਂ। ਠੀਕ ਹੈ ਜੀ, ਉਹਨਾਂ ਨੂੰ ਸਮਾਨ ਜਿਹੜਾ ਹੈ ਪੰਚਾਇਤ ਨੂੰ ਮਨਰੇਗਾ ਵਰਕਰ ਆਪਣਾ ਸਮਾਨ ਆਪ ਲਿਆਉਂਦੇ ਆ। ਜਿਹੜਾ ਔਜ਼ਾਰ ਹੈ ਉਹ ਪੰਚਾਇਤਾਂ ਨਹੀਂ ਦਿੰਦੀਆਂ ਕਿਉਂਕਿ ਫੰਡ ਨਹੀਂ ਹੈ, ਕੋਈ ਪ੍ਰੋਵੀਜ਼ਨ ਨਹੀਂ ਹੈ। ਜਿਹਨੇ ਮਨਰੇਗਾ 'ਚ ਕੰਮ ਕਰਨਾ ਹੈ ਉਹਦਾ ਕਈ ਟੰਬਾ ਆਪਣਾ ਹੋ ਸਕਦਾ। ਬਿਲਕੁਲ। ਤੇ ਇਹ ਜਿਹੜਾ ਹੈ ਜਾਂ ਪੰਚਾਇਤਾਂ ਆਪਣੇ ਤੌਰ ਤੇ ਪ੍ਰਬੰਧ ਕਰਵਾਉਂਦੀਆਂ ਆ। ਹੁਣ ਚਾਹੀਦਾ ਤਾਂ ਅਸੀਂ ਸੁਧਾਰ ਦੀ ਮੰਗ ਕਰ ਰਹੇ ਸੀ, ਇਹਨਾਂ ਨੇ ਤਾਂ ਬਿਲਕੁਲ ਉਹਦਾ ਸਵਰੂਪ ਹੀ ਬਦਲ ਦਿੱਤਾ। ਉਹ ਤਾਂ ਬਦਲਿਆ ਪਰ ਇਹਦੇ ਤੇ ਜੇਕਰ ਕੇਂਦਰ ਇਹ ਕਰ ਰਿਹਾ ਤਾਂ ਪੰਜਾਬ 'ਚ ਤਾਂ ਬੀਜੇਪੀ ਦੀ ਸਰਕਾਰ ਨਹੀਂ ਹੈ, ਫਿਰ ਪੰਜਾਬ ਸਰਕਾਰ ਕਿਉਂ ਨਹੀਂ ਆਪਣੀ ਭੂਮਿਕਾ ਅਦਾ ਕਰਦੀ? ਹੁਣ ਇਹਨਾਂ ਨੇ ਵੈਸੇ ਸੈਸ਼ਨ ਸੱਦ ਲਿਆ, ਪਰ ਸੈਸ਼ਨ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਦੇਖਦੇ ਹਾਂ ਵੀ ਕੋਈ ਸਿਰ ਨਾ ਪੈਰ ਸਿਰਫ ਗੱਲਾਂ ਕਰਕੇ ਜਾਂ ਮਤਾ ਪਾ ਕੇ ਆ ਜਾਂਦੇ ਨੇ। ਮਤੇ ਦੀ ਵੈਸੇ ਵੀ ਕੋਈ ਲੀਗਲ ਵੈਲਿਊ ਨਹੀਂ ਰਹਿੰਦੀ ਉਸ ਜਗ੍ਹਾ ਦੀ। ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਕਿੱਥੇ ਕੁ ਖੜੀ ਹੈ? ਉਹਨੇ ਇੱਕ ਤਰੀਕੇ ਦੀ ਚੁੱਪ ਵਾਲੀ ਸਹਿਮਤੀ ਦੇ ਦਿੱਤੀ ਹੈ ਜਾਂ ਫਿਰ ਕੁਝ ਕਰਨਗੇ? ਸਾਡੀ ਤਰਾਸਦੀ ਸਾਡੇ ਦੇਸ਼ ਦੀ ਇਹ ਹੈ ਕਿ ਜਿਹੜੇ ਹੁਣ ਇਸ ਵੇਲੇ ਸਿਆਸਤਦਾਨ ਜਾ ਰਹੇ ਆ ਚੁਣ ਕੇ, ਉਹਨਾਂ ਸਿਆਸਤਦਾਨਾਂ ਨੂੰ ਨਾ ਤਾਂ ਸਾਡੇ ਸੱਭਿਆਚਾਰ ਦਾ ਪਤਾ, ਨਾ ਪੇਂਡੂ ਸਟਰਕਚਰ ਦਾ ਪਤਾ,
ਨਾ ਹੀ ਮਨਰੇਗਾ ਬਾਰੇ ਪਤਾ। ਸਰਕਾਰ ਇਸ ਕਾਲੀ ਦੇ ਵਿੱਚ ਇਹ ਸੈਸ਼ਨ ਬੁਲਾ ਰਹੀ ਹੈ, ਨਾ ਤਾਂ ਇਹਨੇ ਕਿਤੇ ਕਿਸੇ ਸੰਗਠਨ ਨਾਲ ਗੱਲ ਕੀਤੀ ਹੈ, ਨਾ ਇਹਨਾਂ ਨੇ ਕਿਸੇ ਕੋਲੋਂ ਮਤਲਬ ਕਿ ਜਿਹੜੇ ਆ ਥੱਲੋਂ ਗਰਾਊਂਡ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਇਹ ਪ੍ਰੋਬਲਮ ਕਿੱਥੇ ਆ ਰਹੀ ਹੈ। ਲੱਗਦਾ ਤਾਂ ਇਹ ਹੈ ਕਿ ਸਰਕਾਰ ਕੋਲ ਕੋਈ ਇੰਪੀਰੀਕਲ ਡਾਟਾ ਵੀ ਨਹੀਂ ਹੋਊਗਾ ਜਿਹੜਾ ਉਹ ਪੇਸ਼ ਕਰ ਸਕਣ ਵੀ ਭਾਈ ਆਹ ਹਾਲ ਹੈ ਇੱਥੇ। ਬਿਲਕੁਲ ਬਿਲਕੁਲ। ਔਰ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ, ਮੈਂ ਸਮੂਹ ਪੰਚਾਇਤਾਂ ਨੂੰ ਵੀ ਪਿੰਡਾਂ ਦੇ ਪੰਜਾਬ ਦੀਆਂ ਨੂੰ ਕਿ ਘੱਟੋ ਘੱਟ ਉਹ ਲੋਕ ਜਿਹੜੇ ਆ ਪੰਚਾਇਤਾਂ ਦੇ ਮਸਲ ਉਹ ਮਤੇ ਪਾਣ। ਮਨਰੇਗਾ ਇਹਦੇ ਜਿਹੜੀ ਨਵਾਂ ਯੋਜਨਾ ਬਣੀ ਹੈ, ਸਰਕਾਰ ਨੇ ਬਿੱਲ ਪਾਸ ਕੀਤਾ ਉਹਦੇ ਵਿਰੋਧ ਦੇ ਵਿੱਚ ਤੇ ਮਨਰੇਗਾ ਦੇ ਹੱਕ ਦੇ ਵਿੱਚ ਸਾਲ ਦੇ 365 ਦਿਨ ਰੁਜ਼ਗਾਰ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਨੂੰ ਦਿੱਤਾ ਜਾ ਸਕਦਾ ਹੈ। ਔਰ ਇਹਦੇ ਲਈ ਕੋਈ ਜ਼ਿਆਦਾ ਬਜਟ ਦੀ ਲੋੜ ਵੀ ਨਹੀਂ ਹੈ। ਔਰ ਪਿੰਡੂ ਮਜ਼ਦੂਰਾਂ ਨੂੰ ਜਿਹੜਾ ਆ ਇਹਦੇ ਨਾਲ ਜਿਹੜੀਆਂ ਹੋਰ ਸਹੂਲਤਾਂ ਬਣਦੀਆਂ, ਬੀਮੇ ਦੀ ਸਹੂਲਤ ਹੈ, ਉਦੋਂ ਬਾਅਦ ਉਹਨਾਂ ਦੀ ਬਿਮਾਰੀ ਦੀ ਸਹੂਲਤ ਹੈ, ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਔਰ ਸਰਕਾਰ ਇਹ ਨਿਸ਼ਚਿਤ ਕਰੇ ਕਿ ਜਿਹੜਾ ਮਨਰੇਗਾ ਵਿੱਚ ਕੰਮ ਕਰਦਾ ਉਹਨੂੰ ਹੀ ਗਰੀਬ ਗਿਣ ਕੇ ਉਹਨੂੰ ਸਹੂਲਤਾਂ ਦਿੱਤੀਆਂ ਜਾਣ, ਉਹਨੂੰ ਹੀ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਵੱਧ ਤੋਂ ਵੱਧ, ਤਾਂ ਜੋ ਅਸਲ ਜਿਹੜੇ ਗਰੀਬ ਹੈ ਉਹਨਾਂ ਦਾ ਜਿਹੜਾ ਹੱਕ ਜਿਹੜਾ ਆ ਹੱਕ ਰਸੀ ਹੋ ਸਕੇ। ਇਹ ਤਾਂ ਬਹੁਤ ਸਾਰੀਆਂ ਖਾਮੀਆਂ ਨੇ ਜਿਹੜੀਆਂ ਦੂਰ ਹੋਣੀਆਂ ਬਣਦੀਆਂ ਸੀ। ਤੁਸੀਂ ਹੁਣ ਵੈਸੇ ਧਿਆਨ ਦਿਵਾਇਆ ਇੱਧਰ। ਆਖਰੀ ਸਵਾਲ ਆਪਾਂ ਲੈ ਲੈਂਦੇ ਆ। ਕੰਮ ਕਰਦਿਆਂ ਦੌਰਾਨ ਸੂਇਆਂ ਟੋਪਿਆਂ ਤੇ ਬਹੁਤ ਸਾਰੇ ਹਾਦਸੇ ਵੀ ਹੁੰਦੇ ਨੇ। ਖੁਦਾ ਨਾ ਖਾਸਤਾ ਕਿਸੇ ਮਨਰੇਗਾ ਵਰਕਰ ਦੀ ਮਨਰੇਗਾ ਦੌਰਾਨ ਕੰਮ ਕਰਦਿਆਂ ਕਿਸੇ ਜੀਵ ਜੰਤੂ ਦੇ ਲੜ ਜਾਣ ਕਰ ਮੌਤ ਹੋ ਜਾਂਦੀ ਹੈ। ਉਹ ਤਾਂ ਉੱਥੇ ਵੀ ਸਿਕਿਉਰ ਨਹੀਂਗਾ। ਕੰਮ ਤੋਂ ਘਰੋਂ ਤੁਰਦਿਆਂ ਕੰਮ ਤੇ ਜਾਂਦਿਆਂ ਤੱਕ ਜੇ ਕੁਝ ਵੀ ਵਾਪਰਦਾ ਵੈਸੇ ਇਹ ਕਵਰੇਜ ਹੁੰਦੀ ਹੈ ਇਹਦੀ ਕਿਸੇ ਤਰੀਕੇ ਨਹੀਂ ਹੁੰਦੀ। ਐਕਟ ਦੇ ਵਿੱਚ ਇਹਦੇ ਬਾਰੇ ਖਾਸ ਹਦਾਇਤਾਂ ਆ ਕਿ ਜੇਕਰ ਮੌਤ ਹੋ ਜਾਂਦੀ ਹੈ ਉਹਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ, ਸੱਟ ਚੋਟ ਲੱਗ ਜਾਂਦੀ ਹੈ ਉਹਦਾ ਇਲਾਜ ਕਰਾਇਆ ਜਾਵੇ। ਪਰ ਇਦਾਂ ਦਾ ਕੁਝ ਵੀ ਨਹੀਂ ਦਿੱਤਾ ਜਾ ਰਿਹਾ, ਨਾ ਕੇਂਦਰ ਸਰਕਾਰ ਵੱਲੋਂ ਨਾ ਰਾਜ ਸਰਕਾਰ ਵੱਲੋਂ। ਕਹਿਣ ਦਾ ਭਾਵ ਫਿਰ ਕਹਿ ਲਈਏ ਵੀ ਸਰਮਾਏਦਾਰਾਂ ਦੀ ਜੈ ਜੈਕਾਰ ਹੈ, ਜਿਹੜੇ ਮਜ਼ਦੂਰ ਹੈ ਉਹਨਾਂ ਦੀ ਖੁੱਲ੍ਹੇਆਮ ਲੁੱਟ ਹੈ, ਕੋਈ ਨਹੀਂ ਦੇਖ ਰਿਹਾ। ਬਿਲਕੁਲ ਬਿਲਕੁਲ ਨਾ ਇਹਦੀ ਕੋਈ। ਅੱਛਾ, ਆਖਰੀ ਸਵਾਲ, ਮੈਂ ਮਾਫੀ ਚਾਹੁੰਦਾ ਤੁਹਾਡਾ ਸਮਾਂ ਬਹੁਤ ਲੈ ਰਿਹਾ। ਇਹਦੇ ਬਾਰੇ ਗਿਆਨ ਕਿਉਂ ਨਹੀਂ ਫੈਲਦਾ? ਗਿਆਨ ਹੈ ਕਿਉਂ ਨਹੀਂ ਲੋਕਾਂ ਨੂੰ? ਪਿੰਡਾਂ ਦੇ ਵਿੱਚ ਵੀ ਪੰਚ ਸਰਪੰਚ ਜਿਹੜੇ ਨੇ ਉਹ ਆਪਣੇ ਘਰਦਿਆਂ ਨੂੰ ਹੀ ਰੋਜ਼ਗਾਰ ਦਵਾਈ ਜਾਂਦੇ ਨੇ, ਆਪਣੇ ਘਰ ਹੀ ਉਹ ਦਿਹਾੜੀ ਲੱਗੀ ਨਹੀਂ ਹੁੰਦੀ, ਉਹਦੇ ਖਾਤੇ 'ਚ ਪੈਸੇ ਪੈ ਰਹੇ ਨੇ। 5-5 6-6 ਕਾਪੀਆਂ ਇੱਕ ਵਿਅਕਤੀ ਨੇ ਆਪਣੇ ਕੋਲ ਰੱਖੀਆਂ ਹੋਈਆਂ ਨੇ। ਇਹਦਾ ਗਿਆਨ ਕਿਉਂ ਨਹੀਂ ਫੈਲ ਰਿਹਾ? ਜ਼ਿਆਦਾ ਲੋਕਾਂ ਤੱਕ ਜਾ ਕਿਉਂ ਨਹੀਂ ਰਿਹਾ? ਗਿਆਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਇਹਦੇ ਬਾਰੇ ਪ੍ਰੋਪਰ ਟ੍ਰੇਨਿੰਗ ਕੋਈ ਨਹੀਂ ਹੋ ਰਹੀ। ਜਿਹੜਾ ਬਿਊਰੋਕ੍ਰੇਸੀ ਹੈ ਉਹ ਸਾਡੇ ਪੋਲੀਟੀਕਲ ਸਿਸਟਮ ਤੇ ਭਾਰੂ ਹੈ, ਔਰ ਬਿਊਰੋਕ੍ਰੇਸੀ ਵੀ ਨਹੀਂ ਚਾਹੁੰਦੀ ਕਿ ਮਨਰੇਗਾ ਚਲੇ। ਇਹੀ ਕਾਰਨ ਹੈ ਕਿ ਜਦੋਂ ਪੰਚਾਇਤਾਂ ਚੁਣੀਆਂ ਜਾਂਦੀਆਂ ਉਹਦੇ ਬਾਰੇ ਜਿਹੜੀ ਸਹੀ ਜਾਣਕਾਰੀ ਹੈ ਤਲਕ ਹਕੀਕਤਨ ਉਹ ਤੋਂ ਜਾਣੂ ਨਹੀਂ ਕਰਵਾਇਆ ਜਾਂਦਾ। ਔਰ ਪੰਚਾਇਤਾਂ ਨੂੰ ਇਹ ਕਿਹਾ ਜਾਂਦਾ, ਸਾਡੀ ਬਿਊਰੋਕ੍ਰੇਸੀ ਕਹਿੰਦੀ ਹੈ ਕਿ ਤੁਸੀਂ ਮਨਰੇਗਾ ਵਿੱਚ ਕੰਮ ਨਹੀਂ ਕਰਵਾਉਣਾ। ਆਪ ਕਹਿੰਦੇ ਨੇ, ਉਹ ਆਪ ਕਹਿੰਦੇ ਆ, ਕਿਉਂਕਿ ਮਨਰੇਗਾ ਵਿੱਚ ਕੰਮ ਕਰਾਉਣ ਦੇ ਨਾਲ ਕੁਝ ਹੱਦ ਤੱਕ ਜਿਹੜੀਆਂ ਚੋਰ ਮੋਰੀਆਂ ਨੇ ਉਹ ਰੁਕਦੀਆਂ ਵੀ ਹੈਗੀਆਂ ਨੇ। ਹਾਲਾਂਕਿ ਮਨਰੇਗਾ ਵਿੱਚ ਆਪਣੀਆਂ ਵੀ ਬੜੀਆਂ ਖਾਮੀਆਂ ਨੇ। ਅੱਛਾ, ਉਹਦੇ ਖਾਮੀਆਂ ਨੇ, ਉਹ ਖਾਮੀਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ। ਪਰ ਜਿਸ ਕਰਕੇ ਪੰਚਾਇਤਾਂ ਨਵੀਆਂ ਚੁਣੀਆਂ ਪੰਚਾਇਤਾਂ ਜਿਹੜੀਆਂ ਉਹ ਇਸ ਪਾਸੇ ਵਾਲੇ ਪਾਸੇ ਜਾਂਦੀਆਂ ਨਹੀਂ। ਦੂਜੀ ਗੱਲ ਜਿਹੜੀ ਹੈ, ਮੈਂ ਪਹਿਲੀ ਦੱਸੀ ਗੱਲ ਕਿ ਜਿਹੜੀ ਮਟੀਰੀਅਲ ਹੈ ਉਹਦੇ ਪੈਸੇ ਜਿਹੜੇ ਆ ਲੇਟ ਆਉਣ ਕਰਕੇ ਪੰਚਾਇਤਾਂ ਜਿਹੜੀਆਂ ਐਡਾ ਵੱਡਾ ਰਿਸਕ ਨਹੀਂ ਲੈਣਾ ਚਾਹੁੰਦੀਆਂ। ਜਿਹੜਾ ਗਰੀਬ ਮਾਤੜ ਸਰਪੰਚ ਪਿੰਡ ਦਾ ਬਣ ਗਿਆ ਉਹ ਤਾਂ ਫਿਰ ਵੈਸੇ ਹੀ ਹੱਥ ਨਹੀਂ ਪਾਊਗਾ ਵੀ ਭਾਈ ਆਪਾਂ ਕੰਸਟਰਕਸ਼ਨ ਵਾਲਾ ਕੰਮ ਕੋਈ ਨਹੀਂ ਕਰਾਉਣਾ, ਸਾਫ਼ ਸਫਾਈ ਕਰਾਈ ਜਾ। ਬਿਲਕੁਲ 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 ਬਿਲਕੁਲ। ਸੋ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਦੀਪਕ ਠਾਕੁਰ ਜੀ। ਬਹੁਤ ਸੋਹਣੀਆਂ ਗੱਲਾਂ, ਬਹੁਤ ਸੋਹਣਾ ਚਾਨਣਾ ਉਹਨਾਂ ਨੇ ਵੀਬੀ ਰਾਮ ਜੀ ਤੇ ਪਾਇਆ, ਜਿਹੜਾ ਪਹਿਲਾਂ MG ਨਰੇਗਾ ਹੋਇਆ ਕਰਦਾ ਸੀ। ਧੰਨਵਾਦ, ਸਤਿ ਸ਼੍ਰੀ ਅਕਾਲ।